ਉਹ ਤੇਰਾ ਕਿਤੇ ਪੋਟਾ ਵੱਡਿਆ ਚਲਾ ਸੀ ਜੇ ਕੋਈ ਉੱਤੋਂ ਦਬਾ ਦਿੰਦਾ ਸ਼ੈਤਾਨ ਆ ਕੇ ਤੇ ਵੱਡਿਆ ਜਾਣਾ ਵਿੱਚ ਤੇ ਲੋਕ ਨਿਕਲ ਜਾਣਾ ਬਾਹਰ। औज़ु बिल्लाहि मिनश शैतानिर रजीम बिस्मिल्लाहिर रहमानिर रहीम अस्सलामु अलैकुम रहमतुल्लाहि व बरकातुहू। इम्तियाज़ अली संगीत डेली व्लॉग ਤੁਹਾਡੇ ਨਾਲ ਅੱਜ ਫਿਰ ਨਵੀਂ ਖਿਦਮਤ ਤੁਹਾਡੇ ਚ ਹਾਜ਼ਰ ਹੈ ਤੇ ਅਸੀਂ ਆ ਭਾਈ ਪਿੰਡੂ ਲੋਕ ਤੇ ਪਿੰਡੂ ਲੋਕਾਂ ਨੇ ਪਿੰਡੂ ਗੱਲਾਂ ਕਰਨੀਆਂ, ਪੰਜਾਬੀ ਲੋਕਾਂ ਨੇ ਪੰਜਾਬੀ ਗੱਲਾਂ ਕਰਨੀਆਂ। ਠੀਕ ਹੈ, ਸਿੱਧੇ ਸਾਦੇ ਲੋਕਾਂ ਨੇ ਸਿੱਧੇ ਸਾਦੀਆਂ ਗੱਲਾਂ ਕਰਨੀਆਂ ਤੇ ਮੌਲਵੀ ਲੋਕਾਂ ਨੇ ਮੌਲਵੀਆਂ ਵਾਲੀਆਂ ਗੱਲਾਂ ਕਰਨੀਆਂ। ਠੀਕ ਹੈ ਨਾ। ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਬਟਨ ਦਬਾ ਲਓ ਦਬਾ ਲਓ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ, ਟੱਲੀ ਦੇ ਬਟਨ ਨੂੰ ਦਬਾ ਲਓ। ਠੀਕ ਹੈ। ਤੇ ਗੱਲ ਇਸ ਤਰ੍ਹਾਂ ਦੀ ਤੁਹਾਡੇ ਨਾਲ ਕਰਨੀ ਹੈ ਕਿ ਤੁਸੀਂ ਹੈਰਾਨ ਨਹੀਂ ਹੋਣਾ, ਪਰੇਸ਼ਾਨ ਨਹੀਂ ਹੋਣਾ। ਇੱਕ ਮੈਂ ਨਾ ਵੇਖਿਆ ਕਿ ਮੈਂ ਗਿਆ ਇੱਕ ਥਾਂ ਲਾਹੌਰ ਤੇ ਉਹ ਮੈਨੂੰ ਘਰ ਦੇ ਆਖਣ ਲੱਗੇ, ਘਰ ਵਾਲੇ ਕੀ ਖਾਣਾ ਚਾਹੁੰਦੇ ਹੋ ਅੰਕਲ ਜੀ? ਮੈਂ ਕਿਹਾ ਖਾਣਾ ਕੀ ਹੈ, ਜੋ ਤੁਹਾਡਾ ਦਿਲ ਕਰਦਾ ਲੈ ਆਓ। ਅੱਜ ਤੁਹਾਨੂੰ ਕੀਮੇ ਵਾਲੀਆਂ ਰੋਟੀਆਂ ਨਾ ਖਵਾ ਲਈਏ। ਮੈਂ ਗੱਲ ਤੇ ਚੰਗੀ ਹੈ, ਕਦੀ ਰੋਟੀ ਖਾਧੀ ਨਹੀਂ, ਕੀਮੇ ਵਾਲੀ ਯਾਰ ਖਵਾ ਲਈ ਚਲੋ। ਜਾ ਉੱਥੋਂ ਕੀਮਾ ਬਣਾ ਕੇ ਲੈ ਗਿਆ। ਉਹ ਮੈਂ ਨਾਲ ਤੁਰ ਗਿਆ ਸਕੂਟਰ ਤੇ ਬੰਦੇ ਦੇ। ਉਹਨੇ ਜੂਸ ਵਾਲੀ ਮਸ਼ੀਨ 'ਚ ਸੁੱਟਿਆ ਹੋਸ਼ ਤੇ ਉਹਦਾ ਤੇ ਜੂਸ ਕੱਢ ਦਿੱਤਾ ਫਿਰ ਕੇ ਉਹਨੇ। ਉਹ ਯਾਰ ਮੇਰੇ ਪਿੰਡ 'ਚ ਸਾਡੇ ਤੇ ਇੰਜ ਨਹੀਂ ਕੀਮਾ ਬਣਦਾ, ਇਹ ਤੇ ਬੜੀ ਗੱਲ ਖਰਾਬ ਆ ਯਾਰ, ਹੈ ਨਹੀਂ ਜੇ ਸਹੀ ਕੀਮਾ। ਮੈਂ ਨਾ ਕਹਿਣ ਜੋਗਾ ਦਿਲੋਂ ਦਿਲ ਬੜਾ ਪਰੇਸ਼ਾਨ ਹੋਇਆ। ਮੈਂ ਸੋਚਿਆ ਕਿ ਜੇ ਕਿਤੇ ਨਾ ਮੇਰੇ ਹੱਥੇ ਗੱਲ ਚੜੀ ਤੇ ਮੈਂ ਆਪਣੇ ਪਿਆਰਿਆਂ ਦੋਸਤਾਂ ਮੁਹੱਬਤਾਂ ਭਰਿਆਂ ਵਾਲਿਆਂ ਨੂੰ ਸਾਰਿਆਂ ਨੂੰ ਗੱਲ ਦੱਸਾਂਗਾ ਕਿ ਯਾਰ ਆ ਜਿਹੜਾ ਕੀਮਾ ਸੁੱਟਦੇ ਉਹਨੇ ਵਿੱਚ ਤੇ ਉਹ ਕੱਢ ਛੱਡਦਾ ਉਹਦੀ ਗਰੀਸ ਤੇ ਉਹਦਾ ਲਹੂ ਕਚਲਹੂ ਚਰਬੀ ਹਰ ਚੀਜ਼ ਵਿੱਚ ਰਾਹ ਰੋ ਕੇ ਤੁਹਾਡੇ ਹਵਾਲੇ ਕਰਦਾ। ਇੰਜ ਨਹੀਂ, ਦੇਸੀ ਤਰੀਕੇ ਨਾਲ ਸਾਫ਼ ਸੁਥਰਾ ਗੋਸ਼ਤ ਲਓ। ਆਪਣੇ ਘਰ ਵਿੱਚ ਛੋੜਾ ਬਲੇਡ ਰੱਖੋ ਕੋਲ, ਰੱਖੋ, ਮੁੱਢੀ ਲੱਕੜੀ ਦੀ ਕੋਲ ਰੱਖੋ। ਜਿਵੇਂ ਪੁਰਾਣੇ ਬਾਬੇ ਪੁਰਾਣੇ ਤਰੀਕੇ ਨਾਲ ਗੋਸ਼ਤ ਨੂੰ ਕੀਮਾ ਕਰਦੇ ਹਨ। ਆਂਦੇ ਨਹੀਂ ਹੁੰਦੇ ਤੇਰਾ ਕੀਮਾ ਕਰਦਾ, ਆਂਦੇ ਹੁੰਦੇ ਹਨ ਤੇਰਾ ਕੀਮਾ ਕਰਦਾ। ਅੱਜ ਮੈਂ ਗੋਸ਼ਤ ਦਾ ਕੀਮਾ ਕਰਕੇ ਤੁਹਾਨੂੰ ਵਿਖਾ ਲੈਣਾ ਤੇ ਮੇਰੇ ਨਾਲ ਤੁਸੀਂ ਰਹਿਣਾ। ਠੀਕ ਹੈ। ਇਹ ਪਿੰਡਵਾਂ ਦੀ ਜ਼ਿੰਦਗੀ ਹੈ, ਅਸਲ ਰੀਜਨਲ ਲਾਈਫ ਹੈ ਤੇ ਰੀਜਨਲ ਲਾਈਫ ਤੇ ਰੀਜਨਲ ਕੰਮ ਤੇ ਉਹਦੇ ਵਿੱਚ ਆ ਜਾਓ ਮੇਰੇ ਨਾਲ। ਠੀਕ ਹੈ ਜੀ। ਲਿਆਓ ਜੀ, ਫੜਾਓ ਮੈਨੂੰ ਛੁਰਾ। ਇਹ ਵਾ ਜੀ ਸਾਡਾ ਛੁਰਾ, ਤੇਜ ਤਾਜ ਛੁਰਾ। ਇਹ ਪਿੰਡਵਾਂ ਦਾ ਛੁਰਾ ਤੇ ਇਹ ਛੁਰਾ ਮੈਨੂੰ ਲੱਗਦਾ ਹੈ ਕਿ ਮੌਲਾ ਬਖਸ਼ ਦੀ ਫਿਲਮ 'ਚ ਵੀ ਇਹੋ ਹੀ ਚੱਲਦਾ ਹੁੰਦਾ ਸੀ। ਮੈਂ ਨਿੱਕਾ ਜਿਹਾ ਹਾਂ ਤੇ ਮੌਲਾ ਬਖਸ਼ ਦੀ ਫਿਲਮ ਦੇ ਵਿੱਚ ਵੀ ਇਹੋ ਹੀ ਛੁਰਾ ਚੱਲਦਾ ਸੀ। ਤੇ ਜਨਾਬ ਹੁਣ ਮੁੱਢੀ ਦਾ ਬੰਦੋਬਸਤ ਕਰੀਏ ਤੇ ਗੋਸ਼ਤ ਵੀ ਲਿਆਂਦਾ ਘਰ ਤੇ ਮੈਂ ਜਾਣ ਬੁੱਝ ਕੇ ਗੋਸ਼ਤ ਜਿਹੜਾ ਉਹਦੇ ਕੋਲੋਂ ਮਸ਼ੀਨ 'ਚ ਨਹੀਂ ਕਰਵਾਇਆ। ਸਾਡੇ ਵੀ ਇੱਥੇ ਮਸ਼ੀਨ ਹੈ, ਉਹ ਕਰ ਦਿੰਦਾ। ਕਿੰਨੇ ਪੈਸੇ ਲੈਂਦਾ ਭਲਾ? ਰੁਪਈਏ 50 ਨਹੀਂ ਤੇ 100 ਲਏਗਾ। ਐਵੇਂ ਕਰਕੇ ਬਟਨ ਸੁੱਟੇਗਾ, ਵਿੱਚੋਂ ਨਹੀਂ ਕੱਢੇਗਾ ਬਾਹਰ। ਉਹ ਸਿੰਗਣੀ ਦੇ ਬਾਹਰ ਕੱਢ ਛੱਡਦਾ। ਪਰ ਨਹੀਂ ਯਾਰ, ਉਹ ਤਾਕਤ ਮੈਂ ਸਮਝਣਾ ਖਤਮ ਹੋ ਜਾਂਦੀ ਹੈ। ਉਹ ਮਸ਼ੀਨ ਉਹਨੂੰ ਰਿੰਨ ਫਿੰਨ ਦਿੰਦੀ ਆ, ਉਹਦਾ ਇਲਾਜ ਫਲਾਜ ਕਰ ਦਿੰਦੀ ਆ। ਨਹੀਂ, ਉਹ ਟੇਸਟ ਨਹੀਂ ਲੈਂਦਾ। ਕਦੀ ਕਰਕੇ ਵੇਖੋ ਇਸ ਤਰ੍ਹਾਂ ਹੀ ਹੱਥ ਨਾਲ ਛੋਟੀਆਂ ਬੋਟੀਆਂ ਛੋਟੇ ਨੰਨੇ ਮੁੰਨੇ ਪੀਸ ਕਰਿਓ, ਘਰ ਦਾ ਕੀਮਾ ਬਣਾਇਓ ਤੇ ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ। ਤੁਸੀਂ ਵੇਖੋਗੇ ਕਿ ਉਹਦਾ ਸਵਾਦ ਕੀ ਹੈ ਤੇ ਇਹਦਾ ਸਵਾਦ ਕੀ ਹੈ। ਠੀਕ ਹੈ ਜੀ। ਆਓ ਫਿਰ ਹੁਣ ਮੁੱਢੀ ਫੜੀਏ ਤੇ ਮੁੱਢੀ ਨੂੰ ਧੋਈਏ। ਆਓ ਮੁੱਢੀ ਪਈ ਆਪਣੀ ਧੁੱਪ, ਪਈ ਹੈ ਸਾਡੀ ਮੁੱਢੀ। ਜਦੋਂ ਕਿਤੇ ਲੋੜ ਪੈ ਜਾਂਦੀ ਹੈ ਨਾ ਸਾਨੂੰ ਇਹਦੀ, ਤੇ ਇਹਨੂੰ ਅਸੀਂ ਧਾ ਲੈਨੇ ਆ ਤੇ ਸਾਫ਼ ਸੁਥਰਾ ਲੈਨੇ ਆ ਕਰ। ਤੇ ਇਹ ਜਨਾਬ ਇਹ ਤੇ ਘਟਾ ਜੰਮਿਆ ਤੇ ਇਸ ਪਾਸੇ ਵੀ ਹੈ ਤੇ ਇਸ ਪਾਸੇ ਵੀ ਹੈ। ਮੈਂ ਘਰ ਹੀ ਜਦੋਂ ਕਿਤੇ ਮੱਛੀ ਲਿਆਈਏ, ਕਿਤੇ ਜਨਾਬ ਕੁਕੜੀ ਦੀ ਘਰ ਦੀ ਹਲਾਲ ਕਰ ਲਈਏ ਤੇ ਕਿਤੇ ਕੀਮਾ ਬਣਾਉਣਾ ਹੋਏ, ਕੋਈ ਕੁਛ ਵੀ ਕੰਮ ਕਰਨਾ ਹੋਏ ਨਾ, ਤੇ ਫਿਰ ਜਨਾਬ ਅਸੀਂ ਇਹ ਮੁੱਢੀ ਦਾ ਇਸਤੇਮਾਲ ਕਰੀਦਾ। ਤੇ ਹੁਣ ਇਹਨੂੰ ਲੈਨੇ ਆ ਧੋ ਤੇ ਕੱਪੜਾ ਵਿਛਾਉਂਦੇ ਆ। ਠੀਕ ਹੈ ਜੀ। ਉਹ ਪਾਸਾ ਜਿਹੜਾ ਥੋੜਾ ਜਿਹਾ ਜ਼ੰਗ ਜ਼ਿਆਦਾ ਲੱਗਾ, ਆਓ ਫਿਰ ਧੋਈਏ ਇਹਨੂੰ। ਲਓ ਬਈ ਦੋਸਤੋ, ਇਹਨੂੰ ਅੱਛੇ ਤਰੀਕੇ ਨਾਲ ਧੋ ਲੈਣਾ, ਸੋਹਣੇ ਤਰੀਕੇ ਨਾਲ ਧੋ ਲੈਣਾ ਕਿ ਮਿੱਟੀ ਮੁੱਟੀ ਨਾ ਇਹਦੇ ਵਿੱਚ ਰਹੇ। ਤੇ ਇਹ ਵੀ ਮਾਰ ਲੈਣਾ ਬੁਣੀ ਕੱਪੜੇ ਧੋਣ ਵਾਲਾ ਹੀ, ਕਿਉਂ ਕਿ ਇਹ ਬਹੁਤ ਦੇਰ ਦੀ ਪਈ ਸੀ, ਘਟਾ ਮੈਲ ਮੂਲ ਜੰਮੀ ਸੀ ਇਹਦੇ ਵਿੱਚ। ਤੇ ਇਹਨੂੰ ਅੱਛੇ ਤਰੀਕੇ ਨਾਲ ਅਸੀਂ ਧੋ ਲੈਣਾ ਪਾਣੀ ਪਾ ਕੇ। ਹੈ ਵੇਖੋ ਨਾ ਇਹਦੀ ਮੈਲ ਛੱਲ ਲੱਥ ਗਈ। ਇਹ ਸਫਾਈਆਂ ਕਸਾਈ ਪੁੱਤਰ ਕਰਦੇ ਨੇ। ਮੈਂ ਤੇ ਕਈ ਵਾਰੀ ਵੇਖਿਆ ਕਸਾਈਆਂ ਦੇ ਫਟਿਆਂ ਦੇ ਉੱਤੇ ਮੁੱਢੀਆਂ ਜਿਹੜੀਆਂ ਪਈਆਂ ਹੁੰਦੀਆਂ ਨਾ, ਉਹ ਜਨਾਬ ਰਾਤ ਕੁੱਤੇ ਚੱਕਦੇ ਰਹਿੰਦੇ ਨੇ, ਸਵੇਰੇ ਜਨਾਬ ਉਹਦੇ ਉੱਤੇ ਗੋਸ਼ਤ ਬਣਾਉਣਾ ਸ਼ੁਰੂ ਕਰ ਸਕਦੇ ਹੈ। ਹੁੰਦਾ ਨਾ ਇਸ ਤਰ੍ਹਾਂ। ਪਰ ਮੈਂ ਕਿ ਹਰ ਕਸਾਈ ਨੂੰ ਗੰਦਾ ਨਹੀਂ ਕਹਿੰਦਾ। ਕਈਆਂ ਥਾਵਾਂ ਤੇ ਮੈਂ ਵੇਖਿਆ ਜੇ ਸਾਡੇ ਇੱਥੇ ਕਰਕੁਰ ਛੱਡਦੇ ਨੇ ਇਸ ਤਰ੍ਹਾਂ ਹੀ, ਕੁੱਤੇ ਆ ਕੇ ਨੱਚਦੇ ਰਹਿੰਦੇ ਨੇ, ਸਵੇਰੇ ਉੱਠ ਕੇ ਪਾਣੀ ਮਾਰਦੇ ਨੇ। ਚੱਲ ਬਾਈ ਕੰਮ ਸਿੱਧਾ। ਲਓ ਜੀ, ਸਾਡੀ ਮੁੱਢੀ ਗਈ ਆ ਵਾਸ਼ ਹੋ ਧੁੱਪ ਤੇ ਇਹਨੂੰ ਰੱਖੀਏ ਹੁਣ ਉੱਥੇ ਰੱਖ ਕੇ ਵਿਹੜੇ ਦੇ ਵਿਚਕਾਰ ਬਣਾਈਏ ਕੀਮਾ। ਮੁੱਢੀ ਨੂੰ ਰੱਖੀਏ ਇੱਥੇ, ਥੋੜੀ ਖੁਸ਼ਕ ਹੋ ਜੇ, ਮੈਂ ਉੱਥੇ ਲਿਆਵਾਂ ਕੱਪੜਾ, ਉਹ ਲਈਏ ਇੱਥੇ ਵਿਛਾਓ ਤੇ ਫਿਰ ਕੀਮਾ ਬਣਾਈਏ। ਲਓ ਬਈ ਦੋਸਤੋ, ਮੈਂ ਬਹਿਣਾ ਇੱਥੇ ਤੇ ਮੁੱਢੀ ਆਪਣੀ ਰੱਖਣਾ ਇੱਥੇ ਤੇ ਛੁਰਾ ਆਪਣਾ ਵੀ ਧੋਲਾ, ਛੁਰਾ ਵੀ ਇੱਕ ਵਾਰੀ ਧੋਲਾ।
ਲਓ ਬਈ ਦੋਸਤੋ, ਇਹ ਗੋਸ਼ਤ ਦੇ ਪੀਸ ਨੇ। ਇਹ ਮੋਟਾ ਗੋਸ਼ਤ ਹੈ, ਬੀਫ ਹੈ। ਇਹਦੇ ਵਿੱਚ ਜਨਾਬ ਹੱਡੀਆਂ ਛੱਡੀਆਂ ਅਸੀਂ ਕੱਢ ਕੇ ਨਤਾਰ ਦਿੱਤੀਆਂ ਨੇ ਤੇ ਵੱਖਰੀਆਂ ਕਰ ਦਿੱਤੀਆਂ ਨੇ। ਠੀਕ ਹੈ ਜੀ। ਇਹਨੂੰ ਅਸੀਂ ਹੁਣ ਕੀਮਾ ਬਣਾਉਣਾ ਹੈ ਤੇ ਕੀਮਾ ਜਿਹੜਾ ਘਰ ਦਾ ਬਣਾਉਣਾ ਉਹਦੇ ਜਾਂ ਤਾਂ ਸਵਾਦ ਹੀ ਕੋਈ ਨਹੀਂ। ਬਿਸਮਿल्लाहिर रहमान रहीम। ਥੋੜਾ ਪਾਣੀ ਵੀ ਲਿਆ ਕੇ ਦਿਓ ਬਈ ਮੈਨੂੰ, ਥੋੜਾ ਪਾਣੀ ਲਿਆ ਕੇ ਦਿਓ। ਅੱਜ ਬਣ ਚੱਲਾਂ ਪੇਂਡੂ ਬੰਦਾ ਤੇ ਰੀਜਨਲ ਕਸਾਈ ਤੇ ਪ੍ਰੋਫੈਸ਼ਨਲ ਕਸਾਈ। ਠੀਕ ਹੈ ਜੀ। ਇਹ ਟਕੋੜਾ ਇਹਦੇ ਨਾਲ ਜਨਾਬ ਇਹਨੂੰ ਮੈਂ ਤੇਜ਼ ਕਰਨ ਡਿਆ। ਮੈਨੂੰ ਮਹਿਸੂਸ ਹੋਇਆ ਕਿ ਸਹੀ ਤਰ੍ਹਾਂ ਗੋਸ਼ਤ ਨੂੰ ਕੱਟਦਾ ਨਹੀਂ ਸਾਡਾ ਛੋੜਾ। ਉਂਝ ਬੜੀਆਂ ਝਟਕਾ ਮਾਰਦਾ ਸੀ ਇਹ। ਉਹ ਤੇਰਾ ਕਿਤੇ ਪੋਟਾ ਵੜਿਆ ਚਲਾ ਸੀ। ਜੇ ਕੋਈ ਉੱਤੋਂ ਦਬਾ ਦਿੰਦਾ ਸ਼ੈਤਾਨ ਆ ਕੇ ਤੇ ਵੜਿਆ ਜਾਣਾ ਸੀ ਵਿੱਚ ਤੇ ਲੋਕ ਨਿਕਲ ਜਾਣਾ ਸੀ ਬਾਹਰ। ਤੋਬਾ ਤੋਬਾ, ਹੋਰ ਤੇਜ਼ ਕਰਾ ਹੋਰ ਬੜਿਆ। ਹੁਣ ਕੋਸ਼ਿਸ਼ ਕਰਾਂਗਾ ਮੈਂ ਇਹਦੇ ਨਾਲ ਪਿਆਰ ਪਾਉਣ ਦੀ ਕੋਸ਼ਿਸ਼ ਕਰਾਂਗਾ। ਹਾਂ ਹੁਣ ਠੀਕ ਹੋ ਗਿਆ, ਹੁਣ ਹੋ ਗਿਆ ਠੀਕ। ਤੇ ਇਸ ਤਰ੍ਹਾਂ ਕਰਕੇ ਤੁਸੀਂ ਨਾ ਜਨਾਬ ਬੜੇ ਸੋਹਣੇ ਅੰਦਾਜ਼ ਨਾਲ, ਖੂਬਸੂਰਤ ਅੰਦਾਜ਼ ਨਾਲ ਕੀਮਾ ਕਰਨਾ। ਜੇ ਚਾਹੋ ਤੁਸੀਂ ਨਾ ਤੇ ਇੰਜ ਕਰਕੇ ਇਹਦਾ ਕੀ ਫਾਇਦਾ ਵਾਲਾ, ਇਹ ਨਿੱਕੇ ਨਿੱਕੇ ਪੀਸ ਨਿਖਰਦੇ ਨਹੀਂ ਜੇ ਥੋੜਾ ਥੋੜਾ ਪਾਣੀ ਲਾ ਲਈਏ। ਲਓ ਬਈ ਸੱਜਣੋ, ਅਸੀਂ ਤੁਹਾਨੂੰ ਮੁੱਢੀ ਦੇ ਉੱਤੇ ਘਰ ਦਾ ਕੀਮਾ ਕੁੱਟ ਕੇ ਵਿਖਾਇਆ। ਇਹਨੂੰ ਕਹਿੰਦੇ ਨੇ ਕੀਮਾ ਕੁੱਟਣਾ। ਠੀਕ ਹੈ ਜੀ। ਇਹ ਵੇਖ ਲਓ ਬਿਲਕੁਲ ਬਰੀਕ ਤੇ ਸੋਹਣੇ ਤਰੀਕੇ ਨਾਲ ਤੇ ਵਾਧੂ। ਤੇ ਇਹ ਜਨਾਬ ਮਸ਼ੀਨ। ਲਓ ਜੀ, ਕੀਮਾ ਸਾਡਾ ਹੋ ਗਿਆ ਤਿਆਰ। ਇਹ ਹੈ ਪਿਓਰ ਘਰ ਦਾ ਮੁੱਢੀ ਦੇ ਕੀਮਾ ਤਿਆਰ ਹੋਇਆ। ਠੀਕ ਹੈ ਜੀ। ਪਿਓਰ ਘਰ ਦਾ ਸਾਫ ਸੁਥਰਾ ਮੁੱਢੀ ਤੇ ਕੀਮਾ ਤਿਆਰ ਕੀਤਾ। ਜੇ ਤੁਸੀਂ ਵੀ ਆਪਣੇ ਕਸਾਈ ਕੋਲ ਜਾਓ, ਆਪਣੇ ਕਸਾਬ ਕੋਲ ਜਾਓ, ਆਪਣੇ ਮਹੱਲੇ ਦੇ ਬੰਦੇ ਕੋਲ ਜਾਓ ਤੇ ਮਸ਼ੀਨ ਦੇ ਕੀਮੇ ਤੋਂ ਜਨਾਬ ਕਰਿਓ। ਤੇ ਜੇ ਸਾਰੀ ਉਮਰ ਮਸ਼ੀਨ ਦਾ ਖਾਧਾ ਤੇ ਫਿਰ ਜਨਾਬ ਤੁਸੀਂ ਕੀਮਾ ਮੁੱਢੀ ਤੇ ਉਹਨੂੰ ਕਹਿਣਾ ਕਰਕੇ ਦੇ, ਮੈਨੂੰ ਹੱਥ ਨਾਲ ਕੀਮਾ ਬਣਾ ਕੇ ਦੇ। 10 ਰੁਪਏ ਵੱਧ ਲੈ ਲੈ, 20 ਰੁਪਏ ਵੱਧ ਲੈ ਲੈ, 50 ਰੁਪਏ ਵੱਧ ਲੈ ਲੈ, ਕੋਈ ਬਾਤ ਨਹੀਂ। ਤਾਂ ਸੱਜਣੋ ਬੇਲੀਓ ਦੋਸਤੋ, ਫਿਰ ਇਨਸ਼ਾਅੱਲਾ ਸਵਾਦ ਆਏਗਾ। ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਮੁੱਢੀ ਦਾ ਕੀਮੇ ਦਾ ਸਵਾਦ ਕੀ ਹੈ ਤੇ ਮਸ਼ੀਨ ਦੇ ਕੀਮੇ ਦਾ ਸਵਾਦ ਕੀ ਹੈ। ਠੀਕ ਹੈ ਦੋਸਤੋ, ਦੁਆਵਾਂ 'ਚ ਯਾਦ ਰੱਖਣਾ, ਆਪਣੇ ਤੇ ਆਪਣੇ ਪਿਆਰਾਂ ਦਾ ਖਿਆਲ ਰੱਖਣਾ ਤੇ ਅਗਲੀ ਵੀਡੀਓ ਦਾ, ਅਗਲੇ ਵਲੌਗ ਦਾ ਇੰਤਜ਼ਾਰ ਕਰਨਾ। ਤੇ ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਅਸੀਂ ਪਿੰਡ ਥਾਂ ਦੇ, ਵਿਲੇਜ ਲਾਈਫ ਦੇ ਤੇ ਪੇਂਡੂ ਟਾਈਪ ਦੇ ਤੇ ਪੰਜਾਬੀ ਟਾਈਪ ਦੇ ਤੁਹਾਨੂੰ ਸੋਹਣੇ ਸੁਥਰੇ ਵਲੌਗ ਦੇਵਾਂਗੇ। ਆਪਣੇ ਤੇ ਆਪਣੇ ਪਿਆਰਾਂ ਦਾ ਖਿਆਲ ਰੱਖਿਓ, ਸਾਡੇ ਹੱਕ ਅੰਦਰ ਦੁਆ ਕਰਿਓ। ਇਨਸ਼ਾਅੱਲਾ ਬਫਜ਼ਲੇ ਜ਼ਿੰਦਗੀ ਕੱਲ ਫਿਰ ਮੁਲਾਕਾਤ ਹੋਏਗੀ। ਉਨੀ ਦੇਰ ਤੱਕ ਦੋ अपनी मेज़बानों इजाज़त। अल्लाह निगहबान।